ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮੱਚ। ਜੀ ਡਾਕਟਰ ਸਾਹਿਬ, ਤੁਸੀਂ ਅੱਜ ਕੋਈ ਖਾਸ ਗੱਲਬਾਤ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ? ਜੀ ਅੱਜ ਕੱਲ੍ਹ ਜਿਹੜਾ 30 ਮਿਲੀਅਨ ਸਿੱਖ ਕੌਮ ਦਾ ਮੁੱਖ ਮੁੱਦਾ ਬਣਿਆ ਉਹ ਭਾਈ ਗੁਰਬਖਸ਼ ਸਿੰਘ ਜੀ ਦਾ ਫਾਸਟ ਐਂਡ ਟੂ ਡੈਥ ਅਸੀਂ ਅੰਗਰੇਜ਼ੀ 'ਚ ਕਹਿੰਦੇ ਸੀ। ਹੁਣ ਤਾਂ ਇਹ ਇੱਕ ਟਰਮ ਭੁੱਖ ਹੜਤਾਲ ਜਾਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦੇ ਤੌਰ 'ਤੇ ਇਹ ਸ਼ਬਦ ਇਸਤੇਮਾਲ ਹੋ ਰਿਹਾ ਜ਼ਿਆਦਾ ਜੀ। ਉਹ ਪਿਛਲੇ ਲਗਭਗ 20 ਦਿਨ ਤੋਂ ਬੈਠੇ ਨੇ ਭੁੱਖ ਹੜਤਾਲ 'ਤੇ। ਗੁਰਦੁਆਰਾ ਅੰਬ ਸਾਹਿਬ ਜਿਹੜਾ ਕਿ 7ਵੀਂ ਪਾਤਸ਼ਾਹੀ ਦੀ ਯਾਦ 'ਚ ਬਣਿਆ ਇਤਿਹਾਸਕ ਗੁਰਦੁਆਰਾ ਹੈ ਜੀ, ਮੋਹਾਲੀ, ਜਿਹਦਾ ਅਜੋਕਾ ਨਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ, ਉਸ ਥਾਂ 'ਤੇ ਜੀ। ਔਰ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਜਿਹੜੇ ਸਿੱਖ ਕੈਦੀ ਕੋਈ ਪਿਛਲੇ 28 ਸਾਲ ਤੋਂ, ਕੋਈ 20-22 ਸਾਲ ਤੋਂ ਬਿਨਾਂ ਪੈਰੋਲ ਤੋਂ ਜੀ, ਔਰ ਉਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕੀਤੀਆਂ ਹੋਈਆਂ ਨੇ, ਉਹਨਾਂ ਦੀ ਤੁਰਤ ਰਿਹਾਈ ਕੀਤੀ ਜਾਏ ਜੀ। ਔਰ ਜਿਉਂ-ਜਿਉਂ ਉਹਨਾਂ ਦਾ ਵਰਤ ਅੱਗੇ ਨੂੰ ਜਾ ਰਿਹਾ ਹੈ, ਉਹਨਾਂ ਦਾ ਸਰੀਰਕ ਜਿਹੜਾ ਪੱਖ ਹੈ ਉਹ ਦੱਸਦਾ ਹੈ ਵੀ ਉਹਨਾਂ ਦਾ ਵਜ਼ਨ ਰੋਜ਼ਾਨਾ ਘਟ ਰਿਹਾ, ਬੇਸ਼ੱਕ ਉਹ ਚੜ੍ਹਦੀ ਕਲਾ 'ਚ ਨੇ। ਜੀ ਜੀ। ਔਰ ਜਿਹੜੀ ਗੱਲ ਅਹਿਮੀਅਤ ਵਾਲੀ ਹੈ, ਔਰ ਅੱਜ ਵੀ ਮੈਂ ਇੱਕ ਹੋਰ ਟਾਕ ਸ਼ੋਅ 'ਤੇ ਗੱਲ ਕਰਦੇ ਹਾਂ ਇਹ ਕਹੀਏ ਕਿ ਇਉਂ ਲੱਗਦਾ ਹੈ ਵੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਹ ਅਕਸਰ ਇੱਕ ਕੋਟ ਕੀਤੀ ਜਾਂਦੀ ਹੈ। ਸੋ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਬੀਤੇ ਵਾਲੀ ਗੱਲ ਦੁਬਾਰਾ ਹੀ ਹੋਣੀ ਹੁੰਦੀ ਹੈ। ਇਹਦਾ ਮਤਲਬ ਇਹ ਵੀ ਹੁੰਦਾ ਹੈ ਕਿ ਜਿਹੜੀਆਂ ਕੌਮਾਂ ਬੀਤੇ ਦੇ ਵਿੱਚ ਆਪਣੀਆਂ ਗਲਤੀਆਂ ਤੋਂ ਸਬਕ ਨਹੀਂ ਸਿੱਖਦੀਆਂ, ਉਹੀ ਗਲਤੀਆਂ ਉਹ ਵਰਤਮਾਨ 'ਚ ਵੀ ਕਰਦੀਆਂ ਨੇ। ਤੇ ਜੇ ਵਰਤਮਾਨ ਦੀਆਂ ਗਲਤੀਆਂ ਨੂੰ ਅਗਲੀ ਜਨਰੇਸ਼ਨ ਨਹੀਂ ਦੇਖਦੀ ਤੇ ਉਹ ਫਿਰ ਭਵਿੱਖ ਵਿੱਚ ਵੀ ਉਹੀ ਗਲਤੀਆਂ ਹੁੰਦੀਆਂ ਨੇ। ਭਾਵੇਂ ਕੁਰਬਾਨੀਆਂ ਦੇ ਹਵਾਲੇ ਨਾਲ ਵੀ ਇਹ ਗੱਲ ਦੁਹਰਾਈ ਜਾਂਦੀ ਹੈ। ਸੋ ਜਦੋਂ ਮੈਂ ਭਾਈ ਗੁਰਬਖਸ਼ ਸਿੰਘ ਦੇ ਵਰਤ ਨੂੰ ਦੇਖਦਾ, ਹੁਣ ਕੱਲ ਜਿਹੜਾ ਕਿ ਆਉਣ ਵਾਲਾ 4 ਦਸੰਬਰ ਹੈ, ਉੱਥੇ ਆਲਰੇਡੀ ਮਾਰਨਿੰਗ ਟਾਈਮ ਹੋ ਚੁੱਕਾ ਹੈ ਸਾਊਥ ਏਸ਼ੀਆ ਦੇ ਵਿੱਚ। ਪੰਥਕ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਉਹ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ ਤੱਕ ਰਿਹਾਈ ਮਾਰਚ ਕਰਨਗੇ, ਅਕਾਲ ਤਖਤ ਤੇ ਅਰਦਾਸ ਕਰਨਗੇ ਔਰ ਉੱਥੋਂ ਤੱਕ ਜਾਣਗੇ ਜੀ। ਔਰ ਸਾਨੂੰ ਇਹ ਆਸ ਸੀ ਕਿ ਅਕਾਲੀ ਸਰਕਾਰ ਪੰਜਾਬ ਦੀ ਪ੍ਰਕਾਸ਼ ਸਿੰਘ ਬਾਦਲ, ਜਿਹੜਾ ਸਿੱਖਾਂ ਦੀਆਂ ਵੋਟਾਂ ਲੈ ਕੇ ਪੰਥ ਦੇ ਨਾਂ ਤੇ ਜਿਹੜੀ ਅਕਾਲੀ ਜਮਾਤ ਦਾ ਪਿਛੋਕੜ ਹੈ, ਉਹ ਘੱਟੋ ਘੱਟ, ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਤਾਂ ਉਹਨਾਂ 'ਚੋਂ ਕੋਈ ਵੀ ਸਿੱਖ ਨਹੀਂ ਹੈ, ਜਿਹੜਾ ਦੀ ਰਿਹਾਈ ਲਈ ਮੰਗ ਹੋ ਰਹੀ ਹੈ ਉਹ ਕਰਨਾਟਕਾ 'ਚ ਨੇ, ਗੁਜਰਾਤ ਦੇ ਵਿੱਚ ਨੇ, ਯੂਪੀ 'ਚ ਨੇ ਔਰ ਚੰਡੀਗੜ੍ਹ ਦੀ ਜੇਲ੍ਹ 'ਚ ਨੇ। ਔਰ ਉਹਨਾਂ ਲਈ ਇਹ ਕੋਈ ਸਿਆਸੀ ਤੌਰ ਦੇ ਉੱਤੇ ਵੀ ਕੋਈ ਘਾਟੇ ਵਾਲਾ ਸੌਦਾ ਨਹੀਂ ਸੀ ਕਿ ਉਹ ਪੂਰੀ ਜਿਹੜੀ ਹੈ ਸਪੋਰਟ ਉਹਨਾਂ ਦੇ ਵਰਤ ਨੂੰ ਐਕਸਟੈਂਡ ਕਰ ਦੇ ਜੀ। ਲੇਕਿਨ ਇਸ ਦੇ ਉਲਟ ਜਦੋਂ ਅਸੀਂ ਇਸ ਪ੍ਰੋਗਰਾਮ ਦੀ ਹੁਣ ਸ਼ੁਰੂਆਤ ਕਰ ਰਹੇ ਹਾਂ, ਖਬਰਾਂ ਨੇ ਕਿ ਭਾਈ ਕੰਵਰਪਾਲ ਸਿੰਘ ਬਿੱਟੂ ਜਿਹੜੇ ਦਲ ਖਾਲਸਾ ਦੇ ਸੈਕਟਰੀ ਜਨਰਲ ਨੇ ਔਰ ਜਿਹੜੇ ਅਕਾਲੀ ਦਲ ਪੰਚ ਪ੍ਰਧਾਨੀ ਔਰ ਬਾਕੀ ਜਥੇਬੰਦੀਆਂ ਦੇ ਨਾਲ ਇਸ ਰਿਹਾਈ ਮਾਰਚ ਦਾ ਪ੍ਰਬੰਧ ਕਰ ਰਹੇ ਸੀ, ਉਹਨਾਂ ਨੂੰ ਪੁਲਿਸ ਨੇ ਉਹਨਾਂ ਦੇ ਘਰ ਤੋਂ ਚੁੱਕ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ। ਔਰ ਬਹੁਤ ਹੋਰ ਵੀ ਜਿਹੜੇ ਐਕਟਿਵਿਸਟ ਨੇ ਉਹ ਰੂਪੋਸ਼ ਹੋ ਗਏ ਨੇ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਪੁਲਿਸ ਉਹਨਾਂ ਨੂੰ ਚੁੱਕੇਗੀ ਔਰ ਇੱਕੋ ਇੱਕ ਮਕਸਦ ਉਹਨਾਂ ਦਾ ਇਸ ਰਿਹਾਈ ਮਾਰਚ ਨੂੰ ਅਸਫਲ ਕਰਨਾ ਜੀ। ਹੁਣ ਇਹ ਕਿਵੇਂ ਇਤਿਹਾਸ ਦੁਹਰਾ ਰਿਹਾ? ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਜਿਹੜੇ ਕਿ ਆਪਣੀ ਬਜ਼ੁਰਗ ਉਮਰ ਦੇ ਵਿੱਚ ਸਨ, 80ਵਿਆਂ ਦੇ ਵਿੱਚ, ਉਹਨਾਂ ਨੇ 1960ਵਿਆਂ ਦੇ ਅਖੀਰ 'ਚ ਇਹ ਐਲਾਨ ਕੀਤਾ ਹੈ ਕਿ ਵੀ ਕੇਂਦਰ ਸਰਕਾਰ ਨੇ ਸਾਡਾ ਹੱਕ ਮਾਰਿਆ ਪੰਜਾਬ ਦਾ। ਪੰਜਾਬ ਦੇ ਪਾਣੀਆਂ ਦੇ ਉੱਤੇ ਉਹਨਾਂ ਨੇ ਆਪਣਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਕਬਜ਼ਾ ਕੀਤੇ ਜੀ। ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਕੱਢੇ ਨੇ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਲਈ ਬਣਿਆ ਸੀ, ਉਹ ਜਿਹੜਾ ਹੈ ਉਹਨੂੰ ਬਾਹਰ ਕੱਢਿਆ। ਔਰ ਉਹਨਾਂ ਨੇ ਕਿਹਾ ਕਿ ਜੀ ਮੈਂ ਅਕਾਲ ਤਖਤ ਤੇ ਅਰਦਾਸ ਕਰਕੇ ਜਿਹੜਾ ਉਹ ਭੁੱਖ ਹੜਤਾਲ ਸ਼ੁਰੂ ਕਰਾਂਗਾ ਕਿ ਜੇ ਇਹ ਚੀਜ਼ਾਂ ਪੰਜਾਬ ਨੂੰ ਨਾ ਦਿੱਤੀਆਂ ਗਈਆਂ ਜੋ ਉਹਨਾਂ ਦੀਆਂ ਮੰਗਾਂ ਨੇ ਤੇ ਮੈਂ ਆਪਣੇ ਪ੍ਰਾਣ ਤਿਆਗ ਦਿਆਂਗਾ। ਹੁਣ ਉਦੋਂ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ, ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਸੀ, ਸੰਤ ਫਤਿਹ ਸਿੰਘ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਉਹਦਾ ਪੂਰਾ ਜੱਫਾ ਸੀ, ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਤੇ ਅਕਾਲ ਤਖਤ ਤੇ ਵੀ ਉਹਨਾਂ ਦੀ ਮਰਜ਼ੀ ਦਾ ਹੀ ਜਥੇਦਾਰ ਸੀ ਜੀ। ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਜੇ ਇਹ ਦਰਸ਼ਨ ਸਿੰਘ ਫੇਰੂਮਾਨ ਨੂੰ ਅਸੀਂ ਸਪੋਰਟ ਕੀਤਾ, ਹੀਰੋ ਤਾਂ ਇਹ ਬਣ ਜਾਏਗਾ ਜੀ। ਸੋ ਉਹਨਾਂ ਨੇ ਈਵਨ ਫੇਰੂਮਾਨ ਨੂੰ ਅਕਾਲ ਤਖਤ ਤੇ ਮੱਥਾ ਵੀ ਨਹੀਂ ਟੇਕਣ ਦਿੱਤਾ। ਗਵਰਨਮੈਂਟ ਨੇ ਅਰੈਸਟ ਕਰ ਲਿਆ ਔਰ ਉਹਨਾਂ ਨੇ, ਉਹ ਇੱਕ ਸਿਰੜੀ ਸਿੰਘ ਸੀ, ਉਹਨੇ ਜੇਲ੍ਹ ਦੇ ਵਿੱਚ ਫੇਰੂਮਾਨ ਨੇ ਆਪਣਾ ਜਿਹੜਾ ਵਰਤ ਸ਼ੁਰੂ ਕਰ ਦਿੱਤਾ ਔਰ ਉਹ 74 ਦਿਨ ਭੁੱਖ ਹੜਤਾਲ ਕਰਨ ਤੋਂ ਬਾਅਦ ਜੇਲ੍ਹ ਦੇ ਵਿੱਚ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਸੋ ਜਦੋਂ ਤੱਕ ਇਹ ਗੱਲ 74ਵੇਂ ਦਿਨ ਤੱਕ ਪਹੁੰਚੀ, ਸਿੱਖਾਂ ਦੇ ਵਿੱਚ ਜਾਗਰੂਕਤਾ ਆਈ, ਵਰਤ ਨੂੰ ਸਪੋਰਟ ਮਿਲਣਾ ਸ਼ੁਰੂ ਹੋਈ
ਤੇ ਫਿਰ ਅਕਾਲੀਆਂ ਨੇ ਜਿਹੜਾ ਹੈ ਉਹਨਾਂ ਨੂੰ ਤਾਂ ਜੇਲ੍ਹ ਤੋਂ ਰਿਹਾ ਨਹੀਂ ਕੀਤਾ, ਹਸਪਤਾਲ 'ਚ ਦਾਖਲ ਕਰਾ ਦਿੱਤਾ ਗੁਰੂ ਤੇਗ ਬਹਾਦਰ ਹਸਪੀਟਲ 'ਚ ਅਖੀਰਲੇ ਦਿਨਾਂ 'ਚ ਜੀ। ਤੇ ਨਾਲ ਹੀ ਕੇਂਦਰ ਸਰਕਾਰ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਜੀ, ਇਹ ਸਾਰੀਆਂ ਮੰਗਾਂ ਤਾਂ ਕੇਂਦਰ ਸਰਕਾਰ ਨੇ ਮੰਨਣੀਆਂ, ਉਹ ਨਹੀਂ ਮੰਨ ਰਹੇ ਔਰ ਫੇਰੂਮਾਨ ਦੀ ਮੌਤ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਔਰ ਬਾਅਦ ਦੇ ਵਿੱਚ ਉਹਨਾਂ ਨੇ ਡਰਾਮੇਬਾਜ਼ੀ ਜਿਹੀ ਕਰਕੇ ਫੇਰੂਮਾਨ ਪਿੰਡ ਦੇ ਵਿੱਚ ਇੱਕ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਬੱਚਿਆਂ ਦਾ ਕਿ ਜੀ ਫੇਰੂਮਾਨ ਦੇ ਨਾਂ ਤੇ ਹੋਏਗਾ, ਔਰ ਉਹਨਾਂ ਦੀ ਡੈੱਡ ਬੋਡੀ ਨੂੰ ਵੀ ਪੂਰਾ ਸਰਕਾਰੀ ਸਨਮਾਨਾਂ ਦੇ ਨਾਲ ਜਿਹੜਾ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਕਿ ਜੀ ਅਸੀਂ ਕੀਤਾ, ਔਰ ਗੱਲ ਮੁਕਾ ਦਿੱਤੀ ਜੀ। ਸੋ ਉਹੀ ਗੱਲ, ਜੇ ਉਸ ਵੇਲੇ ਅਕਾਲੀ ਹਕੂਮਤ ਅਕਾਲੀ ਦਲ ਇਮਾਨਦਾਰੀ ਨਾਲ ਫੇਰੂਮਾਨ ਦੇ ਵਰਤ ਨੂੰ ਅਪਣਾ ਲੈਂਦੀ, ਉਹ ਤਾਂ ਸਿਰੜੀ ਸਿੰਘ ਸੀ, ਉਹਨੇ ਤਾਂ ਉਹਦਾ ਆਪਣਾ ਕਰਕੇ ਹਟੇ ਜੋ ਉਹਨਾਂ ਨੇ ਪ੍ਰਣ ਕੀਤਾ ਸੀ। ਤੇ ਫਿਰ ਜੋ ਕੁਝ ਬਾਅਦ ਦੇ ਵਿੱਚ ਵਾਪਰਿਆ, ਹੁਣ ਇਹੀ ਮੰਗਾਂ ਜਿਨ੍ਹਾਂ ਲਈ ਫੇਰੂਮਾਨ ਨੇ ਵਰਤ ਰੱਖਿਆ ਸੀ, ਉਹੀ ਧਰਮਯੁੱਧ ਮੋਰਚੇ ਦੀਆਂ ਮੰਗਾਂ ਸੀ ਜੀ ਜੀ। ਔਰ ਅੱਜ ਤੱਕ ਵੀ ਨਾ ਚੰਡੀਗੜ੍ਹ ਮਿਲਿਆ, ਨਾ ਪਾਣੀ ਮਿਲਿਆ, ਨਾ ਪੰਜਾਬੀ ਬੋਲਦੇ ਇਲਾਕੇ ਮਿਲੇ ਨੇ। ਸੋ ਇਹੀ ਦੁਹਰਾ ਹੁਣ ਹੋ ਰਿਹਾ ਹੈ। ਭਾਈ ਗੁਰਬਖਸ਼ ਸਿੰਘ ਦਾ ਵਰਤ 20ਵੇਂ ਦਿਨ 'ਚ ਦਾਖਲ ਹੋ ਗਿਆ। ਅਜੇ ਤੱਕ ਵੀ ਬੇਸ਼ੱਕ ਅਕਾਲ ਤਖਤ ਦੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਉਹਨਾਂ ਨੂੰ ਮਿਲੇ ਨੇ, ਜਿਹਨੂੰ ਕਹਿੰਦੇ ਨੇ ਗੁੰਗਲੂਆਂ ਤੋਂ ਮਿੱਟੀ ਝਾੜਨਾ, ਇਹ ਵੀ ਉਹਨਾਂ ਨੇ ਕਹਿਣ ਦਾ ਜਥੇਦਾਰ ਨੇ ਯਤਨ ਕੀਤਾ ਕਿ ਜੀ ਇਹ ਵਰਤ ਰੱਖਣੇ ਇਹ ਸਿੱਖੀ ਪਰੰਪਰਾ ਦੇ ਮੁਤਾਬਕ ਨਹੀਂ ਨੇ। ਉਹ ਫਿਰ ਭਾਈ ਸਿੱਖੀ ਪਰੰਪਰਾ ਦੇ ਤਲਵਾਰ ਲੈ ਕੇ ਜੂਝਣ ਦੀ ਹੈ ਜੰਗ ਦੇ ਮੈਦਾਨ 'ਚ। ਫਿਰ ਜਦੋਂ ਤਲਵਾਰ ਲੈ ਕੇ ਜਿਹੜੇ ਜੂਝਦੇ ਨੇ ਉਹਨਾਂ ਨੂੰ ਤੁਸੀਂ ਦਹਿਸ਼ਤਗਰਦ ਬਣਾ ਦਿੰਦੇ ਹੋ, ਉਹਨਾਂ ਨੂੰ ਕਹਿੰਦੇ ਹੋ ਜੀ ਇਹ ਅਮਨ ਭੰਗ ਕਰ ਰਹੇ ਨੇ। ਹੁਣ ਲੋਕਤੰਤਰ ਦੇ ਵਿੱਚ ਤੁਸੀਂ ਕੋਈ ਇਹ ਗਾਂਧੀ ਦੀ ਤਰ੍ਹਾਂ ਕੋਈ ਗਿਮਕ ਤਾਂ ਨਹੀਂ ਹੈ ਵਰਤ ਰੱਖਣਾ। ਇੱਕ ਅਰਦਾਸ ਕਰਕੇ ਜਦੋਂ ਸਿੰਘ ਡਟਦੇ, ਫੇਰੂਮਾਨ ਨੇ ਸਾਬਤ ਕੀਤਾ ਕਿ ਅਰਦਾਸ ਦੀ ਅਹਿਮੀਅਤ ਕੀ ਹੁੰਦੀ ਹੈ। ਔਰ ਜਿਵੇਂ ਜਿਸ ਦ੍ਰਿੜਤਾ ਨਾਲ ਭਾਈ ਗੁਰਬਖਸ਼ ਸਿੰਘ, ਜਦੋਂ ਅੱਜ ਉਹਨਾਂ ਦੀ ਮੈਂ ਬੈਕਗ੍ਰਾਉਂਡ ਵੀ ਦੇਖ ਰਿਹਾ ਸੀ ਕਿ ਉਹਨਾਂ ਨੇ ਖੁਦ ਸਫ਼ਰ ਕੀਤਾ, ਹਰਿਆਣੇ ਦੇ ਰਹਿਣ ਵਾਲੇ ਨੇ, ਕੁਰੂਕਸ਼ੇਤਰ ਜ਼ਿਲ੍ਹੇ ਦੇ, ਬਚਪਨ ਤੋਂ ਗੁਰਸਿੱਖੀ ਮਾਹੌਲ ਹੈ ਔਰ ਪਿਛਲੇ ਸਾਲਾਂ 'ਚ 8-10 ਸਾਲ ਉਹਨਾਂ ਨੇ ਖੁਦ ਵੀ ਜੇਲ੍ਹ ਕੱਟੀ ਹੋਈ ਹੈ। ਉਹਨਾਂ ਦੀ ਧਰਮ ਪਤਨੀ ਸਿੰਘਣੀ ਨੂੰ ਵੀ ਜ਼ਲੀਲ ਕੀਤਾ ਪੁਲਿਸ ਨੇ ਔਰ ਕਈ ਵਾਰ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਜ਼ੁਲਮ ਢਾਇਆ, ਲੇਕਿਨ ਇਹਦੇ ਬਾਵਜੂਦ ਉਹ ਸਿਰੜ ਦੇ ਉੱਤੇ ਖਲੋਤੇ ਹੋਏ ਨੇ। ਸੋ ਹੁਣ ਜਿਹੜੀ ਭਾਈ ਕੰਵਰਪਾਲ ਸਿੰਘ ਦੀ ਗ੍ਰਿਫਤਾਰੀ ਹੈ, ਪੁਲਿਸ ਦਾ ਉਸ ਗੁਰਦੁਆਰਾ ਅੰਬ ਸਾਹਿਬ ਨੂੰ ਛਾਉਣੀ 'ਚ ਤਬਦੀਲ ਕਰਨਾ, ਮੇਰਾ ਇਹ ਖਦਸ਼ਾ ਹੈ ਕਿ ਭਾਈ ਗੁਰਬਖਸ਼ ਸਿੰਘ ਹੋਰਾਂ ਨੂੰ ਇਹ ਚੁੱਕ ਲੈਣਗੇ, ਜੇਲ੍ਹ ਦੇ ਵਿੱਚ ਰੱਖ ਦੇਣਗੇ, ਫੋਰਸ ਫੀਡ ਵੀ ਕਰ ਸਕਦੇ ਨੇ, ਜ਼ਬਰਦਸਤੀ ਵੀ ਖਵਾ ਸਕਦੇ ਨੇ ਤੇ ਜਾਂ ਹੌਲੀ ਜਿਵੇਂ ਸਪੋਰਟ ਅੱਜ ਬਿਲਟ ਹੋਣੀ ਸ਼ੁਰੂ ਹੋਈ ਹੈ। ਅੱਜ ਇੰਗਲੈਂਡ ਦੇ ਵਿੱਚ ਇਸ ਦੇ ਨਾਲ ਹੀ 4 ਦਸੰਬਰ ਨਾਲ ਰਿਲੇਟਡ ਜ਼ਬਰਦਸਤ ਪ੍ਰੋਟੈਸਟ ਰੱਖਿਆ ਗਿਆ। ਅੱਜ ਮੇਰੀ ਵੈਨਕੂਵਰ 'ਚ, ਟੋਰਾਂਟੋ 'ਚ, ਸੈਨ ਫਰਾਂਸਿਸਕੋ, ਇਹਨਾਂ ਸਾਰੇ ਥਾਵਾਂ ਤੇ ਐਕਟਿਵਿਸਟ ਨਾਲ ਗੱਲ ਹੋਈ ਹੈ। ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦਾ ਹੀ ਭੁੱਖ ਹੜਤਾਲ ਦਾ ਸਿਲਸਿਲਾ ਇੰਡੀਅਨ ਕੌਂਸੂਲੇਟਸ ਦੇ ਬਾਹਰ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਹੋਏਗਾ, ਨਿਊਯਾਰਕ ਦੇ ਵਿੱਚ ਵੀ ਪਲਾਨ ਕੀਤਾ ਜਾ ਰਿਹਾ, ਯੂਨਾਈਟਿਡ ਨੇਸ਼ਨਸ ਦੇ ਬਾਹਰ। ਸੋ ਜਦੋਂ ਇਹ ਇਸ ਕਿਸਮ ਦੀ ਇੱਕ ਮੂਵਮੈਂਟ ਬਿਲਟ ਹੋ ਗਈ, ਫਿਰ ਇਹ ਕਹਿਣਗੇ ਜੀ ਦੇਖੋ ਸਾਡੇ ਤਾਂ ਹੱਥ ਵਸ ਕੁਛ ਨਹੀਂ ਹੈ, ਤਾਂ ਕਰਨਾਟਕਾ ਸਰਕਾਰ ਨੇ ਛੱਡਣਾ ਹੈ, ਗੁਜਰਾਤ ਨੇ ਛੱਡਣਾ ਹੈ, ਯੂਪੀ ਵਾਲਿਆਂ ਨੇ ਛੱਡਣਾ ਹੈ। ਹੁਣ ਪੰਜਾਬ ਦਾ ਕੀ ਰੋਲ ਹੈ? ਔਰ ਮੈਂ ਆਪਣੀ ਇਸ ਹਫ਼ਤੇ ਦੀ ਲਿਖਤ ਦੇ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਦੂਜੀਆਂ ਸਰਕਾਰਾਂ ਨੇ ਜਦੋਂ ਤੁਸੀਂ ਪੈਰੋਲ ਲਈ ਅਪਲਾਈ ਕਰਦੇ ਹੋ, ਕੋਈ ਫੈਮਿਲੀ ਐਮਰਜੈਂਸੀ ਹੈ, ਕਿਸੇ ਦਾ ਘਰ ਕੋਈ ਬਿਮਾਰ ਹੈ, ਕੋਈ ਮਰ ਗਿਆ, ਕੋਈ ਹੋਰ ਤੁਸੀਂ ਕਿਸੇ ਦੀ ਖੁਸ਼ੀ ਗਮੀ ਚਾਹਣਾ ਤੇ ਜਿਸ ਸਟੇਟ 'ਚ ਤੁਸੀਂ ਹੈਗੇ ਹੋ, ਕਿਉਂਕਿ ਜੇ ਤੁਹਾਡੀ ਨੇਟਿਵ ਸਟੇਟ ਪੰਜਾਬ ਹੈ, ਕਿਉਂਕਿ ਸਾਰੇ ਸਿੱਖ ਕੈਦੀ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਉਹ ਪੰਜਾਬ ਦੇ ਵਾਸੀ ਨੇ। ਸੋ ਉਸ ਸੂਬੇ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਪੁੱਛਦੀ ਹੈ ਕਿ ਜੀ ਇਹਨੂੰ ਅਸੀਂ ਪੈਰੋਲ ਤੇ ਛੱਡ ਦਈਏ। ਇਹਨਾਂ ਨੇ ਫਿਰ ਘੜਿਆ ਜਵਾਬ ਰੱਖਿਆ ਹੋਇਆ, ਜਿਵੇਂ ਸੁਮੇਧ ਸੈਣੀ ਵਰਗਾ ਬੁੱਚੜ ਜਿਹੜਾ ਉਹਨੂੰ ਡਾਇਰੈਕਟਰ ਜਨਰਲ ਪੁਲਿਸ ਲਾਇਆ ਹੋਇਆ, ਜਿਹਨੇ ਹਜ਼ਾਰਾਂ ਸਿੰਘਣੀਆਂ ਸ਼ਹੀਦ ਕੀਤੇ ਨੇ ਖਾਲਿਸਤਾਨ ਦੀ ਲਹਿਰ ਦੇ। ਇਹ ਲਿਖ ਕੇ ਭੇਜ ਦਿੰਦੇ ਨੇ ਕਿ ਜੀ ਇਹ ਜੇ ਬਾਹਰ ਆ ਗਿਆ ਤੇ ਕਾਨੂੰਨ ਵਿਵਸਥਾ ਨੂੰ ਖਤਰਾ ਹੈ, ਅਮਨ ਕਾਨੂੰਨ ਨੂੰ ਖਤਰਾ ਹੈ, ਤੇ ਉਹਨਾਂ ਦੀ ਪੈਰੋਲ ਰੁਕ ਜਾਂਦੀ ਹੈ। ਹੁਣ ਇਹੀ ਗੱਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੇ ਕੇਸ 'ਚ ਹੋਈ, ਉਹ ਤਿਹਾੜ ਜੇਲ੍ਹ 'ਚ ਨੇ। ਉਹਨਾਂ ਨੇ ਲਿਖਿਆ ਵੀ ਮੈਨੂੰ ਜੇ ਫਾਂਸੀ ਇਹਨਾਂ ਨੇ ਹੁਣ ਦੇਣੀ ਹੈ ਤੇ ਮੈਂ ਅਖੀਰਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹਰਮੰਦਰ ਸਾਹਿਬ ਦੀ ਯਾਦ ਨੂੰ ਉਸ ਪਵਿੱਤਰ ਨਗਰੀ ਦੇ ਵਿੱਚ ਗੁਜ਼ਾਰਨਾ ਚਾਹੁੰਦਾ ਔਰ ਮੈਨੂੰ ਟ੍ਰਾਂਸਫਰ ਕੀਤਾ ਜਾਏ ਅੰਮ੍ਰਿਤਸਰ। ਤਿਹਾੜ ਜੇਲ੍ਹ ਵਾਲਿਆਂ ਨੇ ਲਿਖਿਆ ਪੰਜਾਬ ਸਰਕਾਰ ਨੂੰ ਕਿ ਜੀ ਪ੍ਰੋਫੈਸਰ ਭੁੱਲਰ ਨੂੰ ਅੰਮ੍ਰਿਤਸਰ ਜੇਲ੍ਹ 'ਚ ਤਬਦੀਲ ਕਰ ਲਓ, ਤੇ ਇਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਜੀ ਇਹ ਤਾਂ ਬੜਾ ਖੂੰਖਾਰ ਦਹਿਸ਼ਤਗਰਦ ਹੈ, ਜੇ ਇਹਨੂੰ ਲਿਆਂਦਾ ਇਹ ਤਾਂ ਪੰਜਾਬ ਦਾ ਅਮਨ ਕਾਨੂੰਨ ਭੰਗ ਹੋ ਜਾਏਗਾ। ਸੋ ਅੱਜ ਵੀ ਪ੍ਰੋਫੈਸਰ ਭੁੱਲਰ ਉਹ ਨਰਕ ਵਰਗੀ ਜ਼ਿੰਦਗੀ ਭੋਗਦੇ ਆ, ਮੈਂਟਲੀ ਸਿੱਕ ਹੋ ਗਿਆ, ਮਾਨਸਿਕ ਬਿਮਾਰ ਹੋ ਗਿਆ ਉੱਥੇ ਪਹੁੰਚ ਕੇ। ਸੋ ਅਸੀਂ ਸਮਝਦੇ ਹਾਂ ਕਿ ਔਰ ਅਸੀਂ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਹਰ ਉਸ ਇਸ਼ੂ ਨੂੰ ਜਿਹੜਾ ਸਾਡੀ ਆਜ਼ਾਦੀ ਵੱਲ ਜਾਂਦਾ ਹੈ, ਖਾਲਿਸਤਾਨ ਦੀ ਲਹਿਰ ਨੂੰ ਸਟਰੈਂਥਨ ਕਰਦਾ ਹੈ, ਜਿਹੜਾ ਸਾਡੇ ਹਮਸਾਏ ਪਾਕਿਸਤਾਨ ਮੁਲਕ ਦੇ ਨਾਲ ਚੰਗੇ ਸਬੰਧਾਂ ਦੀ ਗੱਲ ਕਰਦਾ ਹੈ, ਜਿਹੜਾ ਇਹਨਾਂ ਦੋ ਕੌਮਾਂ ਸਿੱਖ ਔਰ ਮੁਸਲਮਾਨ
ਇਹਨਾਂ ਨੂੰ ਜਿਹੜਾ ਹੈ, ਔਰ ਖਾਸ ਤੌਰ ਤੇ ਜਦੋਂ ਅਸੀਂ ਭਾਰਤ ਦੇ ਨਕਸ਼ੇ 'ਚ ਦੇਖਦੇ ਹਾਂ ਕਿ 150 ਮਿਲੀਅਨ ਮੁਸਲਮਾਨ ਨੇ, 22-23 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਉਹ ਸਿੱਖ ਨੇ ਜੀ, ਔਰ ਇਸੇ ਤਰ੍ਹਾਂ ਲਗਭਗ 150 ਮਿਲੀਅਨ ਦਲਿਤ ਹੈ, ਇੰਨੇ ਕਿ 25-30 ਮਿਲੀਅਨ ਜਿਹੜੇ ਨੇ ਉਹ ਈਸਾਈ ਨੇ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਵੇਲੇ ਜੇ ਹੁਣ ਅੰਨਾ ਹਜ਼ਾਰੇ ਦਾ ਇੱਕ ਜਾਲੀ ਜਿਹਾ ਵਰਤ ਔਰ ਰਾਮਦੇਵ ਇੱਕ ਹੋਰ ਫਰਾਡ, ਉਹਨੂੰ ਮੀਡੀਆ ਨੇ 24 ਆਵਰ ਕਵਰੇਜ ਦੇ ਕੇ ਇੰਨਾ ਵੱਡਾ ਬਣਾਤਾ ਵੀ ਅੰਨਾ ਹਜ਼ਾਰੇ ਜਿਵੇਂ ਗਾਂਧੀ ਦਾ ਪਿਓ ਹੋਏ ਜੀ। ਐਂਡ 'ਚ ਕੀ ਨਿਕਲਿਆ? ਲੇਕਿਨ ਡੈਲੀਬਰੇਟਲੀ ਹਿੰਦੁਸਤਾਨ ਦਾ ਮੀਡੀਆ ਭਾਈ ਗੁਰਬਖਸ਼ ਸਿੰਘ ਦੇ ਵਰਤ ਨੂੰ, ਸਿੱਖਾਂ ਦੇ ਇਸ਼ੂ ਨੂੰ ਟੋਟਲੀ ਇਗਨੋਰ ਕਰ ਰਿਹਾ ਔਰ ਅਸੀਂ ਸਮਝਦੇ ਹਾਂ ਵੀ ਇਹ ਗੱਲ ਹੁਣ ਡਾਇਸਪੋਰਾ ਸਿੱਖਾਂ ਦੇ ਜਿਹੜੀ ਬॉल ਹੈ ਸਾਡੇ ਕੋਰਟ 'ਚ ਹੈ ਕਿ ਅਸੀਂ ਕਿਵੇਂ ਇਸ ਨੂੰ ਇੱਕ ਲਹਿਰ ਦੇ ਵਿੱਚ ਤਬਦੀਲ ਕਰਨਾ। ਔਰ ਇਸ ਵੇਲੇ ਪੰਜਾਬ ਦੇ ਵਿੱਚ ਵੀ ਜਾਗਰੂਕਤਾ ਹੈ, ਆਲਰੇਡੀ ਅੰਬ ਸਾਹਿਬ ਵੱਲ ਸੰਗਤਾਂ ਜਾ ਰਹੀਆਂ ਨੇ, ਪਿਛਲੇ ਦਿਨਾਂ 'ਚ ਪ੍ਰੋਮੀਨੈਂਟ ਸਿੱਖ ਇੰਟੈਲੈਕਚੁਅਲ ਦੂਜੇ ਤੀਜੇ ਵੀ ਮਿਲੇ ਨੇ। ਪਰ ਸਾਨੂੰ ਇਹ ਲੱਗਦਾ ਹੈ ਵੀ ਜਿਵੇਂ ਸਰਕਾਰ ਨੇ ਔਰ ਪੁਲਿਸ ਰਾਹੀਂ ਜਿਸ ਕਿਸਮ ਦਾ ਇੱਕ ਜ਼ਾਲਮਾਨਾ ਮਾਹੌਲ ਬਣਾਇਆ ਹੋਇਆ ਉੱਥੇ, ਸਾਨੂੰ ਇਹ ਫੀਅਰ ਹੈ ਕਿ ਸ਼ਾਇਦ ਲੋਕਾਂ ਦੇ ਵਿੱਚ ਉਸ ਕਿਸਮ ਦਾ ਅਜੇ ਮੋਮੈਂਟਮ ਬਿਲਟ ਹੋ ਰਹੀ ਹੈ ਔਰ ਇਹੀ ਕਾਰਨ ਹੈ ਕੰਵਰਪਾਲ ਸਿੰਘ ਦੀ ਗ੍ਰਿਫਤਾਰੀ ਇਸ ਗੱਲ ਦਾ ਸਬੂਤ ਹੈ ਕਿ ਬਾਦਲ ਕਿਆਂ ਨੇ ਬੈਠ ਕੇ ਵਿਚਾਰ ਕੀਤਾ ਹੈ। ਬਾਦਲ ਕੇ ਕੀ ਨੇ, ਇਹ ਤਾਂ ਹੱਥ ਠੋਕੇ ਨੇ, ਤੋਂ ਸੁਖਵਾੜੀ ਦਾ ਦਸਤਾ ਨੇ ਜਿਹੜਾ ਕਿ ਹਿੰਦੁਸਤਾਨ ਦੀਆਂ ਏਜੰਸੀਆਂ ਖਾਲਿਸਤਾਨ ਦੀ ਲਹਿਰ ਨੂੰ ਸਪਰੈਸ ਕਰਨ ਦੇ ਲਈ ਇਹਨਾਂ ਨੂੰ ਅੱਗੇ ਖੜਾ ਕੀਤਾ ਹੋਇਆ। ਉਹਨਾਂ ਨੇ ਕਿਹਾ ਹੋਣਾ ਜੀ ਦਬਾ ਦਿਓ ਇਸ ਤੋਂ ਪਹਿਲੇ ਕਿ ਇਹ ਜਿਹੜਾ ਹੈ ਪਪੂਲਰ ਹੋ ਜਾਏ ਕੰਮ। तो ਅਸੀਂ ਇਹੀ ਅਪੀਲ ਕਰਾਂਗੇ ਕਿ ਵੀ ਜਿੱਥੇ ਜਿੱਥੇ ਵੀ ਆਉਣ ਵਾਲੇ ਦਿਨਾਂ 'ਚ ਜੋ ਪ੍ਰੋਗਰਾਮ ਦਿੱਤਾ ਜਾਂਦਾ ਹੈ ਪੰਥਕ ਜਥੇਬੰਦੀਆਂ ਵੱਲੋਂ ਜੀ ਜੀ ਉਸ ਦੇ ਵਿੱਚ ਵੱਧ ਚੜ ਕੇ ਅਸੀਂ ਸ਼ਮੂਲੀਅਤ ਕਰੀਏ। ਬਾਹਰਲੀ ਸਾਡੀ ਆਵਾਜ਼ ਹੈ। 4 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਔਰ ਉਹਨਾਂ ਦੀ ਆਵਾਜ਼ ਨੂੰ ਸੁਣਿਆ ਜਾਂਦਾ ਹੈ। ਔਰ ਸਰੀ ਵਾਲਿਆਂ ਨੇ ਤਾਂ ਇੱਕ ਬੜੀ ਸਟਰੋਂਗ ਸਟੇਟਮੈਂਟ ਵੀ ਉਹਨਾਂ ਨੇ ਜਿੰਨੀਆਂ ਉੱਥੇ ਬੈਠੀਆਂ ਸਿੱਖ ਜਥੇਬੰਦੀਆਂ ਨੇ ਜੀ ਉਹਨਾਂ ਨੂੰ ਵੀ ਜਿਨ੍ਹਾਂ 'ਚ ਧਾਰਮਿਕ ਜਥੇਦਾਰ ਵੀ ਨੇ ਕਿ ਜੇ ਤੁਸੀਂ ਇਸ ਇਸ਼ੂ ਦੇ ਉੱਤੇ ਕੋਈ ਠੀਕ ਸਟੈਂਡ ਨਾ ਲਿਆ ਤਾਂ ਅਸੀਂ ਤੁਹਾਡਾ ਬਾਹਰ ਆਣਾ ਬੰਦ ਕਰ ਦੇਣਾ ਔਰ ਅਸੀਂ ਪ੍ਰੋਟੈਸਟ ਕਰਾਂਗੇ। ਫਿਰ ਤੁਹਾਨੂੰ ਅਸੀਂ ਪੰਥਕ ਇਕੱਠਾਂ ਦੇ ਵਿੱਚ ਖਲੋਣ ਨਹੀਂ ਦੇਵਾਂਗੇ, ਬੋਲਣ ਨਹੀਂ ਦੇਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਕੇ ਜਿਸ ਦ੍ਰਿੜਤਾ ਦੇ ਨਾਲ ਇਸ ਪਾਸੇ ਪੇਸ਼ਕਦਮੀ ਕੀਤੀ ਹੈ ਉਹਨਾਂ ਨੂੰ ਸਾਡਾ ਫੁੱਲ ਸਮਰਥਨ ਹੋਣਾ ਚਾਹੀਦਾ ਹੈ, ਸਪੋਰਟ ਹੋਣੀ ਚਾਹੀਦੀ ਹੈ ਜੀ ਜੀ ਔਰ ਹਰ ਤਰ੍ਹਾਂ ਦੇ ਨਾਲ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਬਾਹਰਲੀਆਂ ਸਿੱਖ ਸੰਗਤਾਂ ਪਾਰਟਿਸਿਪੇਟ ਕਰਨ। ਗੁਰਦੁਆਰਾ ਸਾਹਿਬਾਨ ਦੇ ਵਿੱਚ ਉਹਨਾਂ ਦੇ ਲਈ ਅਰਦਾਸ ਕੀਤੀ ਜਾਏ। ਥਾਂ ਥਾਂ ਜੇ ਧਰਨੇ ਦੇਣੇ ਪੈਂਦੇ ਨੇ ਇੰਡੀਅਨ ਕੌਂਸੂਲੇਟਸ ਦੇ ਬਾਹਰ ਉਹ ਦਿੱਤੇ ਜਾਣ। ਔਰ ਆਲਰੇਡੀ ਅਸੀਂ ਇੱਥੇ ਬਾਕੀ ਜਥੇਬੰਦੀਆਂ ਦੇ ਨਾਲ ਵੀ ਵਰਕਆਊਟ ਕਰ ਰਹੇ ਹਾਂ ਕਿ ਸਟੇਟ ਡਿਪਾਰਟਮੈਂਟ, ਐਮਨੈਸਟੀ ਇੰਟਰਨੈਸ਼ਨਲ ਔਰ ਹੋਰ ਮਨੁੱਖੀ ਹੱਕਾਂ ਦੀਆਂ ਲੰਬਰਦਾਰ ਜਥੇਬੰਦੀਆਂ ਉਹਨਾਂ ਤੱਕ ਇਸ ਕੇਸ ਨੂੰ ਲਿਜਾਣ ਦਾ ਕਿ ਕਿਵੇਂ 22 ਸਾਲ ਤੋਂ ਇੱਕ ਸਿੱਖ 28 ਸਾਲ ਤੋਂ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਬਿਨਾਂ ਪੈਰੋਲ ਤੋਂ ਕਿ ਇਹ ਸਭ ਅਣਮਨੁੱਖੀ ਵਰਤਾਰੇ ਔਰ ਇੰਡੀਆ ਨੂੰ ਇਸ ਦੇ ਲਈ ਜਵਾਬਦੇਹ ਬਣਾਇਆ ਜਾਏ। ਸੋ ਇਹ ਜੇ ਬਾਹਰਲੇ ਸਿੱਖ ਖਲੋਣਗੇ ਤੇ ਇਹ ਮੂਵਮੈਂਟ ਇੱਕ ਬੜੀ ਤੇਜ਼ੀ ਦੇ ਨਾਲ ਫਿਰ ਸਾਡੇ ਰੀਅਲ ਮੁੱਦੇ ਜਿਹੜੇ ਨੇ ਇਹ ਤਾਂ ਇੱਕ ਪੋਜ਼ਿਟਿਵ ਫੈਕਟਰ ਹੈ। ਅਸਲੀ ਗੱਲ ਤਾਂ ਸਾਡੀ ਆਜ਼ਾਦੀ ਹੈ, ਖਾਲਿਸਤਾਨ ਦੀ ਆਜ਼ਾਦੀ ਹੈ, ਇੰਡੀਅਨ ਜੈਕ ਬੂਟ ਹੈ ਜਿਹਦੇ ਥੱਲੇ ਸਾਡੀਆਂ ਮੁੱਢਲੀਆਂ ਆਜ਼ਾਦੀਆਂ ਸਿਵਲ ਲਿਬਰਟੀਜ਼ ਨੂੰ ਸਪਰੈਸ ਕੀਤਾ ਹੋਇਆ ਹੈ। ਔਰ ਜੇ ਅਸੀਂ ਇਸ ਮੋਰਚੇ ਦੇ ਵਿੱਚ ਸਫਲਤਾ ਹਾਸਲ ਕਰਦੇ ਹਾਂ ਤੇ ਅਸੀਂ ਕਾਫੀ ਮਜ਼ਬੂਤੀ ਦੇ ਨਾਲ ਫਿਰ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਵੱਲ ਪੇਸ਼ਕਦਮੀ ਕਰ ਸਕਦੇ ਹਾਂ। ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਤੇ ਇਸ ਦੇ ਨਾਲ ਲੈਣੇ ਆ ਬ੍ਰੇਕ। ਵੀਅਰਸ ਸਾਡਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।